ਸਰ ਤੁਸੀਂ ਛੱਲ ਚਲਾਉਂਦੇ ਜੇ ਚਾਵਲ ਦੇ ਹਵਾਲੇ ਨਾਲ ਤੁਸੀਂ ਬਹੁਤ ਬਿਹਤਰ ਜਾਣਦੇ ਜੀ। ਇੱਕ ਜ਼ਿਮੀਂਦਾਰ ਹੈ ਜਿਨੇ ਆਪਣੇ ਬੱਚਿਆਂ ਦੀ ਸ਼ਾਦੀ ਕਰਨੀ ਹੈ, ਇੱਕ ਦੋ ਉਹਦੇ ਬੱਚਿਆਂ ਨੇ ਸ਼ਾਦੀ ਕਰਨੀ ਹੈ ਤੇ ਉਹਦੀ ਆਪਣੀ ਘਰ ਦੀ ਫਸਲ ਹੈ, ਚਾਵਲ ਹੈ ਉਹਦਾ, ਉਹ ਆਪਣੇ ਘਰ ਦਾ ਚਾਵਲ ਬਣਵਾ ਕੇ ਰੱਖੇ ਜਾਂ ਸ਼ੈਲਰ ਤੋਂ ਜਾ ਕੇ ਚਾਵਲ ਲਵੇ, ਕੀ ਉਹਦੇ ਲਈ ਬਿਹਤਰੀਨ ਰਵੇ। ਵਾਲੇਕੁਮ ਕਿਸਾਨ ਦੋਸਤੋ, ਕੀ ਹਾਲ ਹੈ? ਠੀਕ ਹੋ? ਅਸੀਂ ਜਨਾਬ ਅੱਜ ਆਏ ਹਾਂ ਛੈਲਰ ਵਿੱਚ ਮੁੰਜੀ ਦਾ ਸੈਂਪਲ ਕਰਾਉਣ ਵਾਸਤੇ। ਸਾਡੇ ਕੋਲ ਤਾਜਰ ਆਏ ਨੇ ਉਕਾੜਾ ਤੋਂ। ਇਹਨਾਂ ਨਾਲ ਅਸੀਂ ਤੁਹਾਡੀ ਅੱਜ ਗੱਲਬਾਤ ਕਰਾਵਾਂਗੇ, ਤੁਹਾਨੂੰ ਦੱਸਾਂਗੇ ਮੁੰਜੀ ਦਾ ਮੁਸਤਕਬਲ ਕੀ ਹੈ, ਇਹਨੂੰ ਸਟਾਕ ਕਰ ਲੈਣਾ ਚਾਹੀਦਾ ਹੈ ਕਿ ਇਹਨੂੰ ਫੌਰਨ ਸੇਲ ਕਰ ਦੇਣਾ ਚਾਹੀਦਾ ਹੈ। ਆਉਣ ਵਾਲੇ ਹਾਲਾਤ, ਹਕੂਮਤੀ ਇਕਦਾਮਾਤ, ਇਹ ਸਾਰੀ ਗੱਲ ਤੇ ਗੁਫ਼ਤਗੂ ਹੋਵੇਗੀ। ਅਸੀਂ ਤੁਹਾਨੂੰ ਅੱਜ ਤਾਜਰ ਨਾਲ ਮਿਲਾ ਰਹੇ ਹਾਂ, ਉਕਾੜਾ ਦਾ ਤਾਜਰ ਹੈ। अस्सलाम वालेकुम जी। जी वालेकुम अस्सलाम। सर की हाल है? जी अल्हम्दुलिल्लाह। की नाम है सर अपना? सर डॉक्टर अब्दुल हफीज़ मेरा नाम है। सर ਤੁਹਾਡਾ ਕੀ ਨਾਮ ਹੈ? इमरान जी। इमरान साहब की हाल है? जी। अच्छा, ਅਸੀਂ ਤੁਹਾਨੂੰ ਬੰਬੂ ਔਰ ਖਿਲਾਰੋ ਤੇ 2 ਮਿੰਟ ਸਿਰਫ ਜਮਾ जी ਦੇਵਾਂਗੇ। गल करो, काम नाल ही चलता रहेगा। ਨਹੀਂ ਉਹ ਠੀਕ ਹੈ। ਸਾਨੂੰ ਤੁਸੀਂ ਇਹ ਦੱਸੋ ਵੀ ਮੁੰਜੀ ਸਟਾਕ ਕਰਨੀ ਚਾਹੀਦੀ 15 ਦਿਨੋਂ 9 ਕਿ ਨਹੀਂ? ਸਾਡੇ ਕੋਲ 15 नहीं, बिल्कुल स्टॉक नहीं करना चाहिए। स्टॉक किसी चीज का इस्तेमाल नहीं करना चाहिए। ਤੇ ਕਿਹੜੀ ਮੁੰਜੀ ਦਾ ਸਟਾਕ ਕਰਨਾ ਚਾਹੀਦਾ? स्टॉक किसी इधर मुंजी नहीं इस्तेमाल करना चाहिए। किससे भी मुंजी का स्टॉक नहीं करना चाहिए। ਹਾਂਜੀ। हाँ, किसी भी लिहाज नाल स्टॉक नहीं करना चाहिए। ਇਹ ਮੁੰਜੀ ਹੁਣ ਸਸਤੀ ਬਹੁਤ ਜ਼ਿਆਦਾ ਜ਼ਿਮੀਦਾਰ ਵੇਚ ਨਹੀਂ ਰਿਹਾ। ਅਗਰ ਵੇਚਦਾ ਤਾਂ ये ਨੁਕਸਾਨ महंगी ਹੁੰਦਾ भी ਹੈ। असी की है, सस्ती भी असी की। असि खुद सख्त सारिया कमियां बेशियां कर रहे हैं। ਅੱਛਾ। ते सिर्फ गौरमेंट के कुछ प्रॉब्लम ने कि गौरमेंट जी है जिमीदारां नूं फैसिलिटेट नहीं कर रही। अगर गौरमेंट जिमीदारां नूं फैसिलिटेट करे और जिमीदार इस गल की केयर करन कि असीं फसल अच्छी तो अच्छी पैदा करनी है। ਜੀ। ਜ਼ਿਮੀਦਾਰ ਵਜ਼ਨ ਦੇ ਲਾਲਚ ਨਾਲ ਜਦੋਂ ਐਡਵਾਂਸ ਵੱਢ ਕੇ ਤੇ ਮਿੱਲਾਂ ਵਾਲਿਆਂ ਦੇ ਗਲ ਪਾ ਦਿੰਦੇ, ਉਹ ਮਿੱਲਾਂ ਵਾਲੇ ਵੀ ਨੁਕਸਾਨ ਕਰਦੇ ਆ। ਫਿਰ ਉਹ ਨੁਕਸਾਨ ਜਦੋਂ ਆਉਂਦਾ, ਉਹਨੂੰ ਸੋਕਾਂ ਪਾਈਆਂ, ਮਜ਼ਦੂਰੀਆਂ ਪਾਈਆਂ, ਉਹ ਉਹਨਾਂ ਨੂੰ ਰੇਟ ਨਹੀਂ ਮਿਲਦਾ। ਉਹਨਾਂ ਦੀ ਮਜਬੂਰੀ ਬਣ ਜਾਂਦੀ ਉਹਨੂੰ ਰੋਕਣਾ। ਸਹੀ। ਜਦੋਂ ਸਾਰੇ ਮਿੱਲਾਂ ਵਾਲੇ ਉਹਨੂੰ ਰੋਕਦੇ ਆ ਤੇ ਫਿਰ ਬਾਹਰ ਖਾਣ ਵਾਸਤੇ ਆਈਟਮ ਰਿਜ਼ਕ ਕੰਮ ਆਉਂਦਾ, ਉਹਦਾ ਰੇਟ ਵੱਧ ਜਾਂਦਾ ਹੈ। ਇਮਰਾਨ ਭਾਈ, ਜਿਹੜੇ ਹੱਥ ਘੁੱਟ ਮੁੰਜੀ ਹੁਣ ਅਸੀਂ ਹੱਥ ਨਾਲ ਕਟਾਈਏ जी जी ਤੇ ਅਸੀਂ ਸੁਕਾ ਕੇ ਮੁੰਜੀ ਘਰ ਰੱਖੀਏ, जी जी। ਉਹਦਾ ਉਹ ਇਹਦੇ ਨਾਲ ਮਿਲ ਗਈ? ਇਹਦੇ ਨਾਲ ਹੀ ਮਿਲ ਜਾਏਗੀ। ਨਹੀਂ, ਨਹੀਂ, ਇਹਦੇ ਨਾਲ ਨਹੀਂ ਮਿਲੇਗੀ। 100-150 ਰੁਪਏ ਡਿਫਰੈਂਸ ਆਵੇਗਾ। ਉਹਦਾ ਰੇਟ ਔਰ ਉਹਦੀ ਕੁਆਲਿਟੀ ਸਾਲ ਦੇ ਐਂਡ ਤੱਕ ਇਹਦੇ ਨਾਲੋਂ ਬਹੁਤ ਬਿਹਤਰੀਨ ਰਹੇਗੀ। ਹੱਥ ਵਾਲੀ ਮੁੰਜੀ ਨੂੰ ਨਾ ਚੂੜੀ ਹੋਏਗੀ, ਨਾ ਉਹ 'ਚ ਜ਼ਿਆਦਾ ਮੋਇਸਚਰ ਹੋਏਗਾ, ਨਾ ਉਹਦੇ 'ਚ ਕੋਈ ਗੰਦਾ ਦਾਣਾ ਆਇਆ ਹੋਏਗਾ, ਨਾ ਕਮਜ਼ੋਰ ਦਾਣਾ ਆਇਆ ਹੋਏਗਾ, ਕਿਉਂਕਿ ਉਹ ਚੜਨਾ ਹੀ ਉਹ ਦਾਣਾ ਜਿਹੜਾ ਪਲ ਗਿਆ। ਸਹੀ। ਸਾਰਾ ਦਾਣਾ ਉਤਰ ਕੇ ਨਾਲ ਨਹੀਂ ਆਉਂਦਾ। ਚੂੜੀ ਤੁਸੀਂ ਕਿਹਨੂੰ ਕਹਿੰਦੇ ਪਏ? ਚੂੜੀ ਅਸੀਂ ਇਹ ਕਹਿੰਦੇ ਆ ਕਿ ਇਹ ਜਿਹੜੀਆਂ ਕਮਜ਼ੋਰ ਮੁੰਜੀਆਂ, ਹਾਰਵੈਸਟਰ ਜਦੋਂ ਉਹਨੂੰ ਸੁਕਾ ਕੇ ਅਸੀਂ ਵੱਢਦੇ ਨਾ, ਹਾਰਵੈਸਟਰ ਦੀ ਕੋਈ ਵੀ ਮੁੰਜੀ ਹੁੰਦੀ ਜਦੋਂ ਸੁੱਕੀ ਹੁੰਦੀ ਉਹਨੂੰ ਹਾਰਵੈਸਟਰ ਵੱਢਦੀ ਹਾਂਜੀ। ਤੇ ਉਹ ਛੰਡ ਵੱਜਦੀ, ਉਹਨੂੰ ਛੱਟ ਵੱਜਦੀ ਲੋਹੇ ਤੇ ਮੁੰਜੀ ਦੀ, ਤੇ ਉਹ ਚਾਵਲ ਛਿਲਕੇ ਦੇ ਅੰਦਰ ਹੀ ਉਹਨੂੰ ਕਈ ਤੇ ਟੁੱਟ ਜਾਂਦੇ ਬਿਲਕੁਲ ਹੀ, ਤੇ ਕਈਆਂ ਨੂੰ ਸਿਰਫ ਉਹ ਚਾਵਲ ਵਿੱਚ ਹੀ ਮੌਜੂਦ ਰਹਿੰਦਾ, ਮਗਰ ਉਹਦੇ ਅੰਦਰ ਕੜਾ ਨੁਮਾ ਬਣ ਜਾਂਦਾ। ਹਾਂ, ਦਰਾੜ ਆ ਜਾਂਦੀ ਹੈ। ਤੁਸੀਂ ਮਾਰਕੀਟ 'ਚ ਫਿਰ ਰਹੇ, ਸਾਡਾ ਇਹ ਤੁਹਾਨੂੰ ਸਵਾਲ ਹੈ ਵੀ ਮਾਰਕੀਟ ਦੇ ਵਿੱਚ ਕਿੰਨੀ ਕੁ ਮੁੰਜੀ ਪਈ ਹੈ, ਕਿੰਨਾ ਕੁ ਸਟਾਕੀਆ ਬੈਠਾ ਮੁੰਜੀ ਛਪਾ ਕੇ? ਇਹ ਪੂਰੇ ਸਾਲ ਤੱਕ ਰੇਟ ਬੰਦਾ ਵੱਧ ਸਕਦਾ ਹੈ, ਨਹੀਂ ਵੱਧ ਸਕਦਾ? ਮੁੰਜੀ ਫਿਲਹਾਲ ਤੇ ਕਿਸੇ ਵੀ ਸਟਾਕ ਨਹੀਂ ਕੀਤੀ, ਕੋਈ ਇੱਕਾ ਦੁੱਕਾ ਸਟਾਕੀਆ ਹੋਏਗਾ। ਫਰਜ਼ ਕਰੋ 100 ਬੰਦਾ ਅਗਰ ਇਸ ਬਿਜ਼ਨਸ ਲਾਈਨ 'ਚ ਹੈ ਤੇ ਉਹਨਾਂ 'ਚ ਕੋਈ 2-4 ਬੰਦਿਆਂ ਨੇ ਕਰ ਲਈ ਹੋਏਗੀ ਸਟਾਕ। ਸਹੀ। ਕਿਸੇ ਨੇ 1000 ਬੋਰੀ, ਕਿਸੇ ਨੇ 2000 ਬੋਰੀ। ਮਗਰ ਜਿਸ ਤਰ੍ਹਾਂ ਪਿਛਲੇ ਸਾਲ ਬਹੁਤ ਜ਼ਿਆਦਾ ਸਟਾਕ ਹੋ ਗਿਆ ਸੀ, ਸਹੀ। ਮਿੱਲਾਂ 'ਚ ਮੁੰਜੀ ਦੀ ਰੇਸ਼ੋ ਘੱਟ ਸੀ, ਅੱਛਾ। ਚਾਵਲ ਦੀ ਵੀ ਘੱਟ ਸੀ, ਸਟਾਕੀਏ ਕੋਲ ਬਾਹਰ ਸਟਾਕੀਏ ਕੋ ਮੁੰਜੀ ਜ਼ਿਆਦਾ ਸੀ, ਸਹੀ। ਜਿਹਦੀ ਵਜ੍ਹਾ ਤੋਂ ਮਿੱਲਾਂ ਵਾਲਿਆਂ ਨੂੰ ਮਹਿੰਗੀ ਮੁੰਜੀ ਲੈ ਕੇ ਮਹਿੰਗੇ ਚਾਵਲ ਬਣਾਉਣੇ ਪਏ। ਜਦੋਂ ਫਿਰ ਉਹ ਸਸਤੇ ਤੇ ਦੇ ਨਹੀਂ ਸਕਦੇ ਸੀ, ਸਹੀ। ਫਿਰ ਉਹਨਾਂ ਨੂੰ ਮਹਿੰਗੇ ਦੇਣੇ ਪਏ। ਸਹੀ। ਤੇ ਮੈਂ ਸਮਝਦਾ ਜ਼ਿਮੀਦਾਰ ਅੱਛੀ ਕੋ ਉਮੀਦ ਰੱਖਣ ਤਾਜਰ ਕੋਲੋਂ, ਸਟਾਕੀਏ ਕੋਲੋਂ, ਗਵਰਨਮੈਂਟ ਕੋਲੋਂ ਕਿੰਨਾ ਰੱਖਣ? ਨਹੀਂ, ਇਸ ਦਫਾ ਰੱਖਣੀ ਚਾਹੀਦੀ ਹੈ ਜ਼ਿਮੀਦਾਰ ਨੂੰ ਬਹੁਤ ਅੱਛੀ ਉਮੀਦਾਂ। ਹਾਂਜੀ। ਮੈਂ ਇਹ ਤੇ ਨਹੀਂ ਕਹਾਂਗਾ ਕਿ ਮੈਂ ਸਿਰਫ ਮੁੰਜੀ ਦੇ ਵਾਲੇ ਨਾਲ ਗੱਲ ਕਰ ਰਿਹਾ। ਮੈਂ ਇਹ ਨਹੀਂ ਕਹਾਂਗਾ ਕਿ ਮੁੰਜੀ 10,000 ਤੇ ਚਲੀ ਜਾਏਗੀ ਜਾਂ ਕੋਈ ਵੀ ਜ਼ਰੀ ਜਿਨਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਹਾਈ ਰੇਟਾਂ ਤੇ ਚਲੇ ਜਾਏਗੀ। ਇਹ ਹੋਏਗਾ ਕਿ ਆਇੰਦਾ ਇੱਜ਼ਤ ਨਾਲ ਵਿਕ ਜਾਏਗੀ, ਇੱਜ਼ਤ ਨਾਲ ਵਿਕੇਗੀ। ਉਮੀਦ ਹੈ ਗਵਰਨਮੈਂਟ ਇਹਨਾਂ ਵਾਸਤੇ ਪਲਾਨ ਕਰ ਰਹੀ ਹੈ ਕਿ ਇਹਨਾਂ ਨੂੰ ਕੁਝ ਫੈਸਿਲਿਟੇਟ ਕੀਤਾ ਜਾਏ, ਇਹਨਾਂ ਨੂੰ ਕੋਈ ਟਿਊਬਵੈਲ ਵਗੈਰਾ ਦਿੱਤੇ ਜਾਣ, ਇਹਨਾਂ ਨੂੰ ਸੋਲਰ ਸਿਸਟਮ ਦਿੱਤਾ ਜਾਏ, ਇਹਨਾਂ ਨੂੰ ਪਾਣੀ ਤੇ ਖਾਦ ਦਾ ਖਰਚਾ ਕਮ ਪਵੇਗਾ, ਫਿਰ ਜ਼ਿਮੀਦਾਰ ਨੂੰ ਜ਼ਿਆਦਾ ਕੋਸਟਲੀ ਨਹੀਂ ਪਵੇਗੀ, ਉਹ ਵੀ ਫਿਰ ਈਜ਼ੀਲੀ ਉਹਨਾਂ ਕੋਲ ਆਸਾਨੀ ਨਾਲ ਮਿਲ ਸਕੇਗੀ। ਸਰ ਮੈਂ ਇਸ ਫਸਲ ਦੀ ਗੱਲ ਕਰ ਰਿਹਾ ਜਿਹੜੀ ਕ੍ਰੌਪ ਪਈ ਹੈ, ਜਿਹੜੀ ਇਹ ਸਟਾਕ ਪਿਆ, ਇਹ ਕਿਸੇ ਨੂੰ ਵੀ ਸਟਾਕ ਨਹੀਂ ਕਰਨਾ ਚਾਹੀਦਾ। ਇਸ ਸਾਲ ਤੇ ਕਿਸੇ ਨੂੰ ਸਟਾਕ ਨਹੀਂ ਕਰਨਾ ਚਾਹੀਦਾ। ਸਹੀ। ਇੰਨੀ ਗਜ਼ਾਈ ਕਿੱਲਤ ਪਿਛਲੇ ਸਾਲਾਂ ਤਰ੍ਹਾਂ ਨਹੀਂ ਹੈ। ਜੀ ਜਨਾਬ, ਤੁਸੀਂ ਕੋ ਰੋਸ਼ਨੀ ਪਾਓ ਥੋੜੀ ਜੀ। ਭਾਈ ਨੇ ਬਿਲਕੁਲ ਦਮਤੀ ਸਹੀ ਦੱਸਦਾ, ਸਹੀ ਦੱਸਦਾ। ਕੋਈ ਸਟਾਕ ਨਾ ਕਰੀਏ, ਕੋਈ ਸਟਾਕ ਨਹੀਂ ਕਰਨਾ ਚਾਹੀਦਾ, ਕਿਸੇ ਆਈਟਮ ਦਾ ਨਹੀਂ ਕਰਨਾ, ਕਿਸੇ ਆਈਟਮ ਦਾ ਨਹੀਂ ਕਰਨਾ ਚਾਹੀਦਾ। ਪੈਸੇ ਬੌਂਡ ਕਰ ਰਹੇ ਨੇ ਜਿਹੜੇ ਚਾਵਲ ਜਾਂ ਸੇਲਾ ਜਾਂ ਜਿਹੜਾ ਤੁਸੀਂ ਬਣਾ ਰਹੇ ਜਿਹੜੀਆਂ ਚੀਜ਼ਾਂ ਈਰੀ ਤਾਂ ਬਾਹਰ ਦੇ ਮੁਲਕਾਂ ਜਾਂਦੀ ਨਾ, ਇਹ ਜਿਹੜੀ ਹੈਗੀ LP2, ਇਹ ਕਿੱਥੇ ਸੇਲ ਹੁੰਦਾ ਹੈ? ਪਾਕਿਸਤਾਨ 'ਚ ਸੇਲ ਹੁੰਦਾ ਹੈ? ਨਹੀਂ, ਪਾਕਿਸਤਾਨ 'ਚ ਵੀ ਸੇਲ ਹੁੰਦਾ ਹੈ, ਕਰਾਚੀ 'ਚ ਬਹੁਤ ਜ਼ਿਆਦਾ ਇਹਦੀ ਕਟਿੰਗ ਹੈ, ਦੂਸਰੇ ਮੁਲਕਾਂ 'ਚ ਵੀ ਜਾਂਦਾ, ਗਰੀਬ ਮਮਾਲਕ ਦੇ ਵਿੱਚ LP2, ਈਰੀ 6 ਹਾਈਬ੍ਰਿਡ, ਮਸਲਾ ਇੰਡੋਨੇਸ਼ੀਆ,
ਗਰੀਬ ਮੁਬਾਲਕ ਚ ਆਸਟ੍ਰੇਲੀਆ ਜਾਂਦਾ ਹੈ, ਬੰਗਲਾਦੇਸ਼ ਜਾਂਦਾ ਹੈ, ਫਿਰ ਦੂਸਰੇ ਜਿਹੜੇ ਕਈ ਮੁਲਕਾਂ ਦੀਆਂ ਜੇਲ੍ਹਾਂ 'ਚ ਬਹੁਤ ਜ਼ਿਆਦਾ ਜਾ ਰਿਹਾ। ਅੱਛਾ, ਫਿਰ ਫੂਡ ਆਈਟਮ 'ਚ ਜਿਹੜੀ ਫੂਡ ਪ੍ਰੋਡਕਟ ਬਣ ਰਹੀ ਹੈ ਪੀਸਕੇ ਨੂੰ ਪੀਸ ਕੇ ਉਹਦੇ 'ਚ ਜਾ ਰਿਹਾ ਹੈ, ਕੱਚਾ ਈਰੀ 6 ਜਾ ਰਿਹਾ ਹੈ, ਕੱਚੀ ਸੁਪਰੀ ਜਾ ਰਹੀ ਹੈ। ਫੀਡਾਂ 'ਚ ਵੀ ਜਾਂਦਾ, ਫੀਡਾਂ 'ਚ ਫੀਡਾਂ 'ਚ ਇਹਦੀ ਇੱਕ ਨਾ ਲਿਮਟ ਹੁੰਦੀ ਹੈ, ਫੀਡਾਂ 'ਚ ਜਾਣ ਵਾਸਤੇ ਇਹਦੀ ਇੱਕ ਲਿਮਟ ਹੈ, ਉਹ ਰੇਟ ਵਾਈਜ਼ ਲਿਮਟ ਇਹਦੀ ਕੱਢਦੇ ਆ। ਜਦੋਂ ਮੂੰਜੀ ਮੱਕੀ ਦੇ ਰੇਟ ਤੋਂ ਥੱਲੇ ਆਏਗੀ ਜਾਂ ਉਹਦੇ ਬਰਾਬਰ ਆ ਜਾਏਗੀ, ਫੀਡ ਵਾਲੇ ਜ਼ਿਆਦਾ ਮੂੰਜੀ ਨੂੰ ਪਰਚੇਸ ਕਰਨਗੇ। ਫਿਲਹਾਲ ਤਾਂ ਮੱਕੀ ਥੱਲੇ ਆ। ਫਿਲਹਾਲ ਮੱਕੀ ਥੱਲੇ, ਇਸ ਵਾਸਤੇ ਫੀਡਾਂ ਵਾਲੇ ਮੂੰਜੀ ਨਹੀਂ ਲੈਣਗੇ। ਮੂੰਜੀ ਫਰਜ਼ ਕਰੋ ਮੱਕੀ ਦਾ ਰੇਟ 2000 ਹੈ ਸਹੀ, ਤੇ ਮੂੰਜੀ ਈਰੀ 6 ਹੈ, ਸਭ ਤੋਂ ਸਸਤੀ ਆਈਟਮ ਇਹ ਹੈ। ਅਗਰ ਇਹਦਾ ਰੇਟ 2000 ਦੇ ਰਾਉਂਡ ਅਬਾਊਟ ਆ ਜਾਏ ਤੇ ਫੀਡਾਂ ਵਾਲੇ ਜ਼ਿਆਦਾ ਪ੍ਰਾਇੋਰਟੀ ਦੇਣਗੇ ਸਹੀ ਕਿ ਅਸੀਂ ਮਹਿੰਗੀ ਆਈਟਮਾਂ ਨਾ ਲਈਏ ਤੇ ਇਹ ਲੈ ਸਸਤੀ ਲੈ। ਹਾਂਜੀ ਸਰ, ਤੁਸੀਂ ਚੈਨਲ ਚਲਾਉਂਦੇ ਜੇ ਚਾਵਲ ਦੇ ਹਵਾਲੇ ਨਾਲ ਤੁਸੀਂ ਬਹੁਤ ਬਿਹਤਰ ਜਾਣਦੇ ਜੀ। ਇੱਕ ਜ਼ਿਮੀਂਦਾਰ ਹੈ ਜਿਹਨੇ ਆਪਣੇ ਬੱਚਿਆਂ ਦੀ ਸ਼ਾਦੀ ਕਰਨੀ ਹੈ, ਇੱਕ ਦੋ ਉਹਦੇ ਬੱਚਿਆਂ ਨੇ ਸ਼ਾਦੀ ਕਰਨੀ ਹੈ, ਤੇ ਉਹਦੀ ਆਪਣੀ ਘਰ ਦੀ ਫਸਲ ਹੈ, ਚਾਵਲ ਹੈ ਉਹਦਾ, ਉਹ ਆਪਣੇ ਘਰ ਦਾ ਚਾਵਲ ਬਣਵਾ ਕੇ ਰੱਖੇ ਜਾਂ ਸੈਲਰ ਤੋਂ ਜਾ ਕੇ ਚਾਵਲ ਲਵੇ, ਕੀ ਉਹਦੇ ਲਈ ਬਿਹਤਰੀਨ ਰਹੇਗਾ? ਨਹੀਂ, ਉਹ ਸਾਡੇ ਪੰਜਾਬ 'ਚ ਜ਼ਿਆਦਾ ਪੋਲਿਸ਼ਰ ਨਹੀਂ ਲੱਗੇ ਹੋਏ, ਜਿੱਥੇ ਜਾ ਕੇ ਇੱਕ ਬੰਦਾ 2-4 ਤੋੜੇ 10 ਤੋੜੇ ਬਣਵਾ ਸਕੇ। ਸਾਡੀ ਤੇ ਕੁਆਂਟੀਟੀ ਇਹ ਹੈ ਕਿ ਅਗਰ ਸੇਲਾ ਬਣਾਉਣਾ ਹੈ ਤੇ ਉਹ ਕਮ ਸੇ ਕਮ ਇੱਕ ਵੈਸਲ, ਇੱਕ ਉਹ ਜਿਹੜਾ ਬਰਤਨ ਮੂੰਜੀ ਦਾ ਹੈ ਵੇ, ਅਸੀਂ ਉਹਨੂੰ ਵੈਸਲ ਕਹਿੰਦੇ ਆ, ਅੱਛਾ, ਉਹਦੇ 'ਚ 100 ਤੇ 10-15 ਬੋਰੀ ਪੈਂਦੀ ਹੈ। ਸਹੀ, ਫਿਰ ਉਹ ਸ਼ੈਲ ਦੇ ਕਾਬਲ ਹੁੰਦੀ, ਉਹ 'ਚ ਸੇਲਾ ਬਣਾਇਆ ਜਾਂਦਾ, ਅਗਲਾ ਸਾਰਾ ਪ੍ਰੋਸੀਜਰ ਹੈ। ਤੇ ਜ਼ਿਮੀਂਦਾਰ ਕਿੰਨੀ ਕੁ, ਜ਼ਿਮੀਂਦਾਰ ਕੋਲ 1000 ਬੋਰੀ ਤੇ ਹੈ ਨਹੀਂ ਜਿਹਦੇ ਉਹ ਸਾਰੇ ਚਾਵਲ ਇੱਕ ਦਫਾ ਸ਼ੈਲਰ ਚਲਾ ਕੇ ਨਾਲੇ 1000 ਬੋਰੀ ਸ਼ਾਦੀ ਤੇ ਲੱਗ ਹੀ ਨਹੀਂ ਜਾਣੀ। ਲੱਗ ਹੀ ਨਹੀਂ ਜਾਣੀ। ਸਹੀ, ਸੋ ਇਸ ਲਈ ਮੇਰਾ ਖਿਆਲ ਹੈ ਉਹਨੂੰ ਬਣੇ ਬਣਾਏ ਚਾਵਲ ਲੈ ਲੈਣੇ ਚਾਹੀਦੇ, ਉਹ ਜ਼ਿਆਦਾ ਬੈਸਟ ਹੈ। ਫਸਲ ਵੇਚਦੇ ਨਹੀਂ ਚਾਹੀਦੀ ਹੈ, ਉਹਨੂੰ ਆਪਣੇ ਬਣੇ ਬਣਾਏ ਚਾਵਲ ਲੈ ਲੈਣੇ ਹਾਂ, ਬਣੇ ਬਣਾਏ ਲੈ ਲੈਣੇ ਚਾਹੀਦੇ, ਜ਼ਿਆਦਾ ਅੱਛਾ ਹੈ। ਜਿਸ ਤਰ੍ਹਾਂ ਮੈਂ ਉਹ ਜ਼ਿਆਦਾ ਕੋਈ ਬਹੁਤ ਜ਼ਿਆਦਾ ਕੋਸਟਲੀ ਨਹੀਂ ਪੈਂਦੇ। ਭਾਈ ਇਮਰਾਨ ਕੋਲ ਪਿਛਲੇ ਦਫਾ ਮੈਂ 8-10 ਬੋਰੀਆਂ ਲਈਆਂ ਚਾਵਲ ਦੀਆਂ, ਤੇ ਉਹ ਮਾਸ਼ਾਅੱਲਾ। ਕਿਉਂ ਜੀ ਇਮਰਾਨ ਸਾਹਿਬ, ਖਾਂਦੇ ਪਏ ਜੋ ਕਿ ਨਹੀਂ? ਅਸੀਂ ਖਾ ਰਹੇ ਹਾਂ ਜੀ। अच्छा है ना वो, ਤੇ ਇਸ ਦਫਾ ਮੰਗਾਣਾ ਹੋ ਪਿਆ ਸਾਡੇ ਕੋਲ ਪਹਿਲੇ ਮੌਜੂਦ ਪਿਆ। ਠੀਕ ਹੈ, ਜ਼ਬਰਦਸਤ ਹੋ ਗਿਆ, ਇਨਸ਼ਾਅੱਲਾ ਉਹੀ ਲਵਾਂਗੇ। ਲਓ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਭਾਈ ਇਮਰਾਨ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਾਜ਼ਰੀਨ, ਤੁਸੀਂ ਹੁਣ ਸੁਣ ਲਈਆਂ ਗੱਲਾਂ, ਸਾਰੇ ਕਿਸਾਨਾਂ ਨੇ ਸੁਣ ਲਈਆਂ ਗੱਲਾਂ। ਯਕੀਨਨ ਇਹਦਾ ਸਟਾਕ ਮੁਨਾਫਾ ਬਖਸ਼ ਨਹੀਂ ਰਹੇਗਾ। ਤੁਸੀਂ ਇਹਨੂੰ ਸੇਲ ਕਰਕੇ ਇਹੋ ਹੀ ਖਰਚਾ ਆਪਣੇ ਆਲੂ ਦੀ ਫਸਲ ਤੇ ਕਰੋ, ਜਾਂ ਦੂਸਰੀਆਂ ਜਿਹੜੀਆਂ ਫਸਲਾਂ ਲਾਈਆਂ ਹੋਈਆਂ ਨੇ ਉਹਨਾਂ ਉੱਤੇ ਖਰਚਾ ਕਰੋ, ਤੇ ਉਹਨਾਂ ਨੂੰ ਕਾਮਯਾਬ ਜ਼ਿਆਦਾ ਬਣਾਓ। ਬਹੁਤ ਬਹੁਤ ਮਿਹਰਬਾਨੀ।